अस्सलाम वालेकुम सज्जनों बेलियो ते मित्रों पंजाबी सुनो चैनल ते आउण दा असीं तुहाडा स्वागत करते हैं। पंजाबी लिख पंजाबी बोल ते पंजाबी सुन। पंजाबी सुनो पंजाबी बोलो ते पंजाबी लिखो ते पंजाबी नूं इकसरीयत दिओ ताकि साडा सूबा पंजाब ਦੇ ਵਿੱਚ ਬੱਚਿਆਂ ਨੂੰ ਵੀ ਸਕੂਲ ਦੇ ਵਿੱਚ ਪੰਜਾਬੀ ਪੜ੍ਹਾਉਣ ਦੀਆਂ ਕਿਤਾਬਾਂ ਲੱਗ ਸਕਣ। ਮਕਸਦ ਗੱਲ ਕਰਨ ਦਾ ਇਹ ਕਿ ਸਾਡਾ ਸੂਬਾ ਪੰਜਾਬ ਪਾਕਿਸਤਾਨ ਦਾ 5 ਦਰਿਆਵਾਂ ਦਾ ਹਿੱਸਾ ਹੈ ਤੇ ਸਾਡੀ ਪੰਜਾਬੀ ਬਹੁਤ ਪਿੱਛੇ ਚਲੀ ਗਈ। ਇਹ ਮਾਂ ਬੋਲੀ ਪੰਜਾਬੀ ਨੂੰ ਬੋਲੋ ਲਿਖੋ ਸੁਣੋ ਤੇ ਹਰ ਦੋਸਤ ਨਾਲ ਸੱਜਣ ਨਾਲ ਸ਼ੇਅਰ ਕਰੋ। ਮੇਰੀਆਂ ਗੱਲਾਂ ਦਿਲ ਨੂੰ ਚੰਗੀਆਂ ਲੱਗਣ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੋ। ਪੰਜਾਬੀ ਸੁਣੋ ਤੇ ਅੱਜ ਦੀ ਕਹਾਣੀ ਆਪਾਂ ਸ਼ੁਰੂ ਕਰਦੇ ਹਾਂ। ਪੁਰਾਣਿਆਂ ਵਕਤਾਂ ਦੇ ਵਿੱਚ ਜਿਹੜੇ ਬਾਦਸ਼ਾਹ ਹੁੰਦੇ ਸੀ ਨਾ, ਇਹਨਾਂ ਨੂੰ ਰਾਜੇ ਵੀ ਕਿਹਾ ਜਾਂਦਾ ਹੁੰਦਾ ਸੀ। ਫਲਾਨਾ ਰਾਜਾ ਇਸ ਤਰ੍ਹਾਂ ਕਰਕੇ ਰਾਜੇ ਵੀ ਇਹਨਾਂ ਨੂੰ ਕਿਹਾ ਜਾਂਦਾ। ਇੱਕ ਰਾਜੇ ਦੀ ਬੇਟੀ ਸੀ ਤੇ ਜਵਾਨ ਹੋਈ ਤੇ ਸੋਹਣੀ ਬੜੀ ਸੀ, ਮਾਸ਼ਾਅੱਲਾ ਹੁਸਨ ਹੁੰਦੇ ਤੇ ਬੜਾ ਸੀ। ਗੱਲ ਮੁਖਤਸਰ ਕਰਦੇ, ਗੱਲ ਬੜੀ ਲੰਮੀ ਹੈ ਲੇਕਿਨ ਮਜ਼ਾ ਜ਼ਰੂਰ ਆਏਗਾ, ਗੱਲ ਪੂਰੀ ਸੁਣਿਆ। ਉਹਨੇ ਨਾ ਪਰੇਸ਼ਾਨ ਉਹਦਾ ਵਾਲਦ ਬਾਦਸ਼ਾਹ ਜਿਹੜਾ ਰਵੇ ਕਿ ਮੇਰੀ ਬੇਟੀ ਬੜੀ ਸੋਹਣੀ ਆ ਤੇ ਜਿਹੜਾ ਬੰਦਾ ਵੀ ਇਹਨੂੰ ਦੇਖਦਾ ਨਾ ਤੇ ਇਹਦੇ ਨਾਲ ਸ਼ਾਦੀ ਕਰਨ ਤੇ ਤਿਆਰ ਹੋ ਜਾਂਦਾ। ਹੁਸਨ ਬੜਾ ਸੀ, ਇੰਨੀ ਕਿ ਲਾਡਲੀ ਸੀ, ਪਿਆਰੀ ਸੀ ਪਿਓ ਨੂੰ। ਬੱਚੀਆਂ ਆਪਣੇ ਪਿਓਾਂ ਨੂੰ ਪਿਆਰੀਆਂ ਹੀ ਹੁੰਦੀਆਂ, ਬਾਪ ਨੂੰ ਬੱਚੀ ਪੁੱਤਰ ਬੜੇ ਪਿਆਰੇ ਹੁੰਦੇ, ਔਲਾਦ ਆਪਣੀ ਬੜੀ ਪਿਆਰੀ। ਉਹਨੇ ਨਾ ਆਪਣੀ ਬੱਚੀ ਦੇ ਉੱਤੇ ਇੱਕ ਨੌਕਰਾਣੀ ਵੀ ਰੱਖੀ ਹੋਈ ਸੀ ਜਿਹੜਾ ਉਹਦਾ ਖਿਆਲ ਰੱਖਦੀ ਸੀ। ਖਾਣ ਪਕਾਉਣ ਵਾਲੀਆਂ ਅਲੱਗਾ, ਇਹ ਸਿਰਫ ਉਹਦੀ ਤਾਬਿਆਦਾਰੀ ਕਰਦੀ ਸੀ, ਉਹਦਾ ਖਿਆਲ ਰੱਖਦੀ। ਲੇਕਿਨ ਇਹ ਬੜੀ ਚਲਾਕ ਸੀ, ਬੜੀ ਹੁਸ਼ਿਆਰ ਸੀ। ਬੱਚੀ ਵੀ ਬਾਬਾ ਸੋਹਣੀ, ਤੁਹਾਨੂੰ ਦੱਸਿਆ ਬੜੀ ਸੋਹਣੀ ਕਿ ਜਿਹੜਾ ਬੰਦਾ ਇੱਕ ਨਜ਼ਰ ਦੇਖਦਾ ਉਹਨੂੰ ਉਹਦੇ ਨਾਲ ਇੱਕ ਇਸ਼ਕ ਹੀ ਹੋ ਜਾਂਦਾ ਕਿ ਮੇਰੀ ਸ਼ਾਦੀ ਇਹਦੇ ਨਾਲ ਹੀ ਹੋਵੇ। ਉਹ ਜਿਹੜੀ ਨੌਕਰਾਣੀ ਸੀ ਨਾ, ਉਹ ਵੀ ਇੱਕ ਦਿਨ ਬਾਦਸ਼ਾਹ ਨੂੰ ਕਹਿੰਦੀ ਕਿ ਆਪਣੀ ਬੱਚੀ ਜਵਾਨ ਹੋ ਗਈ ਹੈ ਤੇ ਬੰਦਾ ਜਿਹੜਾ ਵੀ ਇਹਨੂੰ ਦੇਖਦਾ ਨਾ ਇਹਦੇ ਨਾਲ ਸ਼ਾਦੀ ਕਰਨ ਤੇ ਤਿਆਰ ਹੋ ਜਾਂਦਾ, ਤੇ ਲੇਕਿਨ ਹਜੇ ਤੱਕ ਇਹਦੇ ਕਾਬਲ ਜਾਂ ਇਹਦੇ ਹਿਸਾਬ ਦਾ ਕੋਈ ਲੱਭ ਨਹੀਂ ਸਕਿਆ। ਤੇ ਨੌਕਰਾਣੀ ਨੇ ਬਾਦਸ਼ਾਹ ਨੂੰ ਕਿਹਾ ਕਿ ਆਪਾਂ ਇਸ ਤਰ੍ਹਾਂ ਕਰੀਏ, ਇੱਕ ਤਹਿ ਜ਼ਮੀਨ ਦੇ ਵਿੱਚ ਨਾ ਮਹੱਲ ਬਣਵਾਈਏ। ਮਹੱਲ ਬਣਵਾ ਕੇ ਨਾ ਤੇ ਆਪਾਂ ਸ਼ਰਤ ਰੱਖ ਦਈਏ ਕਿ ਜਿਹੜਾ ਬੰਦਾ ਇਸ ਕੁੜੀ ਨੂੰ, ਇਸ ਬੱਚੀ ਨੂੰ ਲੱਭ ਲੇਗਾ ਨਾ, 3 ਦਿਨਾਂ ਦੇ ਵਿੱਚ ਉਹਨੂੰ ਜਿਹੜਾ ਅਸੀਂ ਬੱਚੀ ਦੀ ਸ਼ਾਦੀ ਕਰ ਦਿਆਂਗੇ ਉਹਦੇ ਨਾਲ। ਤੇ ਜਿਹੜੇ ਬੰਦੇ ਤੋਂ ਨਾ ਲੱਭੀ ਗਈ, ਇਹ ਉਸ ਔਰਤ ਦਾ ਬਿਆਨ, ਉਹਦਾ ਸਾਜ਼ਿਸ਼, ਉਹਦਾ ਕਾਨੂੰਨ ਹੈ। ਉਹਨੇ ਕਿਹਾ ਕਿ ਜਿਹੜੇ ਬੰਦੇ ਤੋਂ 3 ਦਿਨਾਂ ਦੇ ਵਿੱਚ ਨਾ ਲੱਭੀ ਗਈ ਉਹਦੀ ਧੌਣ ਲਾ ਦਿਆਂਗੇ। ਉਹ ਖੁਸ਼ ਵੀ ਸੀ। ਖੈਰ ਬਾਦਸ਼ਾਹ ਨੇ ਇੱਥੇ ਗੱਲ ਇੱਕ ਕਰਾਂਗਾ ਕਿ ਪੰਜਾਬੀ ਦੀ ਮਿਸਾਲ ਆ, ਜਿਹੜਾ ਬੰਦਾ ਜਿੰਨਾ ਅਮੀਰ ਹੋਏਗਾ, ਬਾਦਸ਼ਾਹ ਹੋਏਗਾ, ਜਾਂ ਬੰਦਾ ਜਿੱਦਾਂ ਸਾਬੇ ਹਸੀਅਤ ਹੋਏਗਾ, ਉਹ ਕੰਨਾਂ ਦਾ ਕੱਚਾ ਹੋਏਗਾ, ਗੱਲ ਦਾ ਪੱਕਾ ਨਹੀਂ ਹੋਏਗਾ। ਉਹਨੂੰ ਜਿਹੜਾ ਬੰਦਾ ਜਿਵੇਂ ਲਾਏਗਾ ਉਹ ਉਸੇ ਤਰ੍ਹਾਂ ਗੱਲ ਦੇ ਪਿੱਛੇ ਲੱਗ ਜਾਏਗਾ। ਬਾਦਸ਼ਾਹ ਉਹ ਬੁੜੀ ਦੇ ਪਿੱਛੇ ਲੱਗ ਗਿਆ ਜਿਹੜੀ ਉਹਦੀ ਕੁੜੀ ਸ਼ਹਿਜ਼ਾਦੀ ਦੇ ਉੱਤੇ ਰਖਵਾਲੀ ਕਰਦੀ ਸੀ। ਉਹਨੇ ਜਦੋਂ ਤਹਿ ਜ਼ਮੀਨ ਦੇ ਵਿੱਚ ਬਾਦਸ਼ਾਹ ਨੂੰ ਮਸ਼ਵਰਾ ਦਿੱਤਾ ਇਸ ਚੀਜ਼ ਦਾ,
लेकिन बादशाह ने गल मनी, बंदे लग गए, महल बनना शुरू हो गया। महल जदों शुरू होया ना तो उन्होंने तय जमीन दे विच महल बनाया। उनका एक चोर रस्ता कढ़िया एक बाग दे विच। बाग दे विच उहदी दरवाजा ला के ना लोहे दा अगे दरवाजे दे पानी दा तलाब बना छड़िया कि कोई बंदा जेड़ा ना रस्ता लभ सके ते ना बंदा शहजादी तक पहुंच सके। वो जेड़ी औरत बड़ी चलाक सी, उन्हें कहा कि मेरा भी काम चलदा रहे, शहजादी दी शादी हो गई तो मेरा काम भी ठप हो जाना। उंज भी बंदियां नाल उनदा बड़ा खौर सी। जदों ये सारा काम हो गया, शहजादी नवे महल दे विच चली गई। जदों शहजादी नवे महल दे विच गई ना ते बाहर ऐलान हो गया कि फलाने बादशाह दी बेटी जिहड़ी शहजादी है, उनकी यह शर्त है कि 3 दिनों दे विच जिहड़ा बंदा उन्होंने लभ लेगा उहदे नाल उनकी शादी कर देंगे। लेकिन बंदे जिहड़े फिदा सी शहजादी दे उत्ते, शहजादी नूं पसंद करते सी, वो वारी वारी शहर दे विचों बंदे आए, शहजादी ना लभे ते धौना लवा दियां उन्हां ने। पहले दिन को 10 आए, अगले दिन 20 आए, अगले दिन 30 आए। इस तरह कर करके धौना बड़ियां लै गईयां। जदों धौना लै गईयां ना ते बादशाह दे जिहड़ी नकरानी रखी हुई सी, उन्हें धौना दा एक मनार बनवा छड़िया। जड़वा जड़वा के ना एक मनार बनवा छड़िया। ये जिहड़ी गल फैलदी फैलदी एक नाल दी बादशाही तक पहुंची ते उस बादशाह दे 3 पुत्र से। उन्हां कोल जदों गल पहुंची ना ते बादशाह दा जिहड़ा वड्डा पुत्र सी, उन्हें आपदे अब्बे नूं कहा, उन्हें कहा अब्बा फलाने बादशाही दे विच आ शर्त है, उन्हां दी शहजादी लुकोई हुई है, उहनूं लभना है 3 दिनां दे विच। जे अगर वो ना लभी तो धौन लै जानी है, तो मैं अब्बा एक कदम चकना है। वो बादशाह सियाणा सी, समझदार सी। उन्हें अपने पुत्र नूं समझाया। उन्हें कहा पुत्र जान दे गुस्से नूं, चढ़दी जवानी है तेरी ते तू अजे तक बाहर फिरिया टुरिया भी नहीं, ते तू जिहड़ा ना छड़ दे इस काम नूं। अनमोड़ मुंडा सी। खैर उन्हें आपदे अब्बे नूं बहस कर कुर के मना लिया, तैयारी हो गई। उन्होंने शहर तो बाहर जाके विद्या भी किया गया मुंडे नूं। मुंडा जदों उस बादशाह दे कोल पहुंचया, उस शहजादी दे अब्बे दे कोल, ते उन्हें जाके उस शहजादे ने गल कीती उस बादशाह दे नाल कि मैं तुहाडी कुड़ी नाल शादी करना चाहना। ते बादशाह ने अगों जवाब दिता। उन्हें कहा कि साडा है दा वो होई है छुपी, जेड़ा बंदा उन्हें 3 दिनों दे विच लवे लभ, असीं उहदे नाल उहदी शादी करनी है। जेड़े बंदे तो वो 3 दिनों दे विच ना लभी, असीं उहदी धौन ला दिन्ने आ। आ देख ला मनार बनिया खड़ा, धौना ला ला के। जदों वो मुंडे ने कहा कि मैं लभांगा, मुंडे ने कहा कि मैं शहजादी नूं लभांगा। खैर बादशाह ने इसरार किया। उन्हें कहा तेरी भी चढ़दी जवानी है, लूआ है जे, तू छड्ड इस चक्कर च पैण नूं, तेरे वास्ते होर बड़ियां शहजादियां लभ जाणदियां ते तू इस काम तो मुड़ जा। उनकी भी चढ़दी जवानी सी, मैंटल सीगा। उन्हें कहा नहीं मैं लभांगा। ते बादशाह दे मल तुहानूं पता कि बड़े वड्डे वड्डे हुंदे आ। वो शहजादे नाल गल हो गई बादशाह दी कि लभ ला। उस शहजादे ने लभना शुरू करता महल दे विच। 3 दिनों दे विच महल चों वो शहजादी ना लभी। जदों शहजादी ना लभी 3 दिनों दे विच, ते उस शहजादे दा भी सिर ला के ते वो जिहड़ा मनार सी उहदे ते सब तो उत्ते रख छड़िया। खैर 2-3 महीने गुजरे ते उनका जिहड़ा छोटा भरा सी ना शहजादे दा, उन्हें भी सोचिया कि मेरे भरा नूं गै नूं
2-3 ਮਹੀਨੇ ਹੋ ਗਏ ਆ ਤੇ ਲੇਕਿन ਅਜੇ ਤੱਕ ਉਹ ਵਾਪਸ ਨਹੀਂ ਆਇਆ। ਹੋ ਸਕਦਾ ਕਿ ਉਹਦੀ ਧੌਣ ਲੈ ਗਈ ਹੋਵੇ। ਉਹਨੇ ਆਪਣੇ ਅੱਬੇ ਨੂੰ ਸਾਰੀ ਗੱਲ ਸੁਣਾਈ, ਐਸਾ ਇਸ ਤਰ੍ਹਾਂ ਮੇਰਾ ਭਰਾ ਵੱਡਾ ਗਿਆ, ਤੁਹਾਨੂੰ ਪਤਾ ਕਿ ਉਹਨੂੰ 2-3 ਮਹੀਨੇ ਹੋ ਗਏ ਉਹ ਨਹੀਂ ਆਇਆ ਤੇ ਮੈਂ ਉਹਦੇ ਪਿੱਛੇ ਚੱਲਾ। ਉਹਨਾਂ ਦੇ ਅੱਬੇ ਨੇ ਉਹਨੂੰ ਰੋਕਿਆ। ਰੋਕਣ ਤੋਂ ਬਾਵਜੂਦ ਉਹ ਵੀ ਬੰਦਾ ਚੜ੍ਹਦੀ ਜਵਾਨੀ ਸ਼ਹਜ਼ਾਦਾ ਜਿਹੜਾ ਸੀ ਉਹ ਨਾ ਰੁਕਿਆ। ਜਦੋਂ ਨਾ ਰੁਕਿਆ ਉਹਨੂੰ ਉਹਦੇ ਅੱਬੇ ਨੇ ਇਜਾਜ਼ਤ ਦਿੱਤੀ ਬਾਦਸ਼ਾਹ ਨੇ ਕਿ ਚਲਾ ਜਾ ਤੂੰ ਵੀ। ਉਹ ਵੀ ਖੈਰ ਉੱਥੇ ਉਸ ਮਹੱਲ ਦੇ ਵਿੱਚ ਸ਼ਹਜ਼ਾਦੀ ਦੇ ਅੱਬੇ ਬਾਦਸ਼ਾਹ ਦੇ ਕੋਲ ਪਹੁੰਚਿਆ। ਪਹੁੰਚ ਕੇ ਉਹਨੇ ਵੀ ਸ਼ਾਦੀ ਦਾ ਗੱਲਬਾਤ ਕੀਤੀ ਤੇ ਬਾਦਸ਼ਾਹ ਨੇ ਉਹਨੇ ਕਿਹਾ ਵੀ ਸਾਡਾ ਆ ਲਾਏ, ਆ ਸਾਡਾ ਕਾਨੂੰਨ ਰੱਖਿਆ ਹੋਇਆ, ਜੇ 3 ਦਿਨਾਂ ਚ ਲਵੇਂ ਲੱਭ ਤੇ ਅਸੀਂ ਤੇਰੀ ਸ਼ਾਦੀ ਆਪਣੀ ਬੱਚੀ ਦੇ ਨਾਲ ਕਰ ਦੇਾਂਗੇ, ਤੇ ਜੇ ਨਾ ਲੱਭੀ ਤੇ ਅਸੀਂ ਤੇਰੀ ਧੌਣ ਲਾ ਕੇ ਆ ਜਿਹੜਾ ਮਨਾਰਾ ਬਣਾਇਆ ਖੜਾ ਇਹਦੇ ਉੱਤੇ ਸਜਾ ਦਿਆਂਗੇ। ਖੈਰ ਉਹ ਵੀ 3 ਦਿਨ ਲੱਗਾ ਰਿਹਾ। 3 ਦਿਨ ਗੁਜ਼ਰ ਗਏ ਤੇ ਸ਼ਹਜ਼ਾਦੀ ਉਹਨੂੰ ਨਾ ਲੱਭੀ। ਜਦੋਂ ਨਾ ਲੱਭੀ ਨਾ ਤੇ ਉਹਦੀ ਵੀ ਧੌਣ ਲਾ ਕੇ ਤੇ ਉਸ ਮਨਾਰ ਦੇ ਉੱਤੇ ਉਹਨਾਂ ਨੇ ਸਜਾ ਛੱਡੀ, ਸ਼ਿੰਗਾਰ ਹੁੰਦਾ ਕਰ ਛੱਡਿਆ। ਹੁਣ ਜਿਹੜਾ ਤੀਸਰਾ ਭਰਾ ਸੀ ਉਹ ਵੀ 2-3 ਮਹੀਨਿਆਂ ਬਾਅਦ ਦਿਮਾਗ ਉਹਦੇ ਚ ਗੱਲ ਆਈ। ਉਹਨੇ ਆਪਦੇ ਅੱਬੇ ਨੂੰ ਬਾਦਸ਼ਾਹ ਨੂੰ ਭਾਇਆ। ਭਾ ਕੇ ਉਹਨੇ ਕਿਹਾ ਅੱਬਾ ਤੈਨੂੰ ਪਤਾ ਕਿ ਮੇਰੇ 2 ਭਰਾ ਗਏ ਹੋਏ ਤੇ ਮਹੀਨੇ ਇੱਕ ਨੂੰ 6 ਹੋ ਗਏ ਤੇ ਇੱਕ ਨੂੰ ਹੋ ਗਏ 2 ਤੇ ਉਹ ਨਹੀਂ ਜੇ ਮੁੜੇ ਤੇ ਮੇਰਾ ਇਰਾਦਾ ਵੀ ਮੈਂ ਉਹਨਾਂ ਦੇ ਪਿੱਛੇ ਜਾਵਾਂ। ਉਹਦੇ ਅੱਬੇ ਬਾਦਸ਼ਾਹ ਨੇ ਭਾ ਕੇ ਗੱਲ ਕੀਤੀ। ਉਹਨੇ ਕਿਹਾ ਵੀ ਤੁਸੀਂ ਮੇਰੇ ਕੋਲ 2 ਪੁੱਤਰ ਅੱਗੇ ਮੈਂ ਗਵਾ ਚੁੱਕਿਆ, ਉਹਨਾਂ ਦੀਆਂ ਧੌਣਾਂ ਲੈ ਗਈਆਂ ਜਿਹੜੇ ਇੰਨੀ ਦੇਰ ਹੋ ਗਈ ਨਹੀਂ ਮੁੜੇ। ਹੁਣ ਤੀਸਰਾ ਤੂੰ ਵੀ ਤਿਆਰ ਆ ਸਾਨੂੰ ਬੇਔਲਾਦ ਕਰਨਾ ਜੇ? ਅਸੀਂ ਕਿਹਨੂੰ ਫੜਾਂਗੇ, ਕਿਹਦੇ ਨਾਲ ਗੱਲ ਕਰਾਂਗੇ? ਇਹ ਜਿਹੜੀ ਆਪਣੀ ਬਾਦਸ਼ਾਹੀ ਆ, ਆਪਣੀ ਸਲਤਨਤ ਆ, ਇਹਦਾ ਵਾਰਿਸ ਕੌਣ ਹੋਏਗਾ? ਉਹਦਾ ਪੁੱਤਰ ਅੱਗੋਂ ਕਹਿੰਦਾ ਕਿ ਨਹੀਂ ਅੱਬਾ ਮੈਂ ਜਾਣਾ। ਖੈਰ ਉਹਨੇ ਵੀ ਬਹਿਸ ਤਕਰਾਰ ਕਰਕੇ ਆਪਦੇ ਅੱਬੇ ਨਾਲ ਤੇ ਆਪਦੇ ਅੱਬੇ ਨੂੰ ਮਨਾ ਕੇ ਤੇ ਉਹਨੂੰ ਵੀ ਉਹਦੇ ਅੱਬੇ ਨੇ ਸ਼ਹਿਰੋਂ ਬਾਹਰ ਜਾ ਕੇ ਵਿਦਿਆ ਕਰਤਾ। ਜਦੋਂ ਉਹ ਟੁਰਦਾ ਤੇ ਰਸਤੇ ਦੇ ਵਿੱਚ ਇੱਕ ਸ਼ਹਿਰ ਆਂਦਾ। ਉਸ ਸ਼ਹਿਰ ਦੇ ਵਿੱਚ ਉਹ ਸੁਨਿਆਰੇ ਕੋਲ ਜਾਂਦਾ। ਸੁਨਿਆਰੇ ਨੂੰ ਲੱਭ ਕੇ ਨਾ ਤੇ ਉਹਦੇ ਕੋਲ ਜਾਂਦਾ। ਸੁਨਿਆਰੇ ਨਾਲ ਜਾ ਕੇ ਗੱਲ ਕਰਦਾ ਕਿ ਮੇਰੇ ਕੋਲ 2 ਤੋੜੇ ਸੋਨੇ ਦੇ, 2 ਤੋੜੇ ਨੇ ਸੋਨੇ ਦੇ ਭਰੇ ਹੋਏ ਤੇ ਤੁਸੀਂ ਇਹ ਕੰਮ ਕਰਨਾ ਕਿ ਮੈਨੂੰ ਇੱਕ ਬੱਕਰਾ ਬਣਾ ਕੇ ਦੇਣਾ ਸੋਨੇ ਦਾ, ਜਿੰਦੇ ਵਿੱਚ ਮੈਂ ਬੈਠ ਵੀ ਜਾਵਾਂ ਤੇ ਲੰਮਾ ਵੀ ਪੈ ਜਾਵਾਂ, ਤੇ ਜਿਹੜਾ ਬਕਾਇਆ ਸੋਨਾ ਹੋਇਆ ਉਹ ਤੁਹਾਡੇ ਤੋਂ ਵਾਪਸ ਨਹੀਂ ਲਿਆ ਜਾਏ। ਤੁਹਾਨੂੰ ਪਤਾ ਸੁਨਿਆਰੇ ਤੇ ਅੱਗੇ ਇਹਨਾਂ ਕੰਮਾਂ ਦੇ ਮਾਸਟਰ ਹੁੰਦੇ ਆ, ਮਾਹਰ ਹੁੰਦੇ ਆ। ਗੱਲਬਾਤ ਹੋ ਗਈ। ਸੁਨਿਆਰੇ ਨੇ 2 ਤੋੜੇ ਲੈ ਕੇ ਤੇ ਉਹਨੇ ਆਪਣਾ ਬੱਕਰਾ ਬਣਾਉਣਾ ਸ਼ੁਰੂ ਕਰਤਾ। ਜਦੋਂ ਸ਼ੁਰੂ ਕਰਤਾ ਨਾ 1.5 ਤੋੜੇ ਦੇ ਵਿੱਚ ਬੱਕਰਾ ਤਿਆਰ ਹੋ ਗਿਆ ਸੋਨੇ ਦੇ ਚ, ਤੇ ਅੱਧਾ ਤੋੜਾ ਸੁਨਿਆਰੇ ਨੂੰ ਸੋਨੇ ਦਾ ਬਚ ਗਿਆ। ਸ਼ਹਜ਼ਾਦੇ ਨੇ ਕਿਹਾ ਕਿ ਤੇਰੇ ਨਾਲ ਪਹਿਲੇ ਗੱਲ ਕੀਤੀ, ਅਸਾਂ ਇਹ ਵਾਪਸ ਨਹੀਂ ਲੈ। ਹੁਣ ਉਹਨੇ ਕਿਹਾ ਵੀ ਤੇਰਾ ਇਹ ਕੰਮ ਹੈ ਕਿ ਇਹ ਜਿਹੜਾ ਬੱਕਰਾ ਬਣਾਇਆ ਮੈਂ ਇਹਦੇ ਵਿੱਚ ਬਹਿ ਚੱਲਾਂ, ਬਾਹਰੋਂ ਤੂੰ ਤਾਕੀ ਬੰਦ ਕਰਾ ਦੇਣੀ ਹੈ। ਜਦੋਂ ਤਾਕੀ ਬੰਦ ਕਰਾ ਦੇਗਾ ਤੇ ਮੇਰੇ ਫਲਾਨੇ ਬਾਦਸ਼ਾਹ ਦੇ ਕੋਲੇ ਤੂੰ ਬੱਕਰਾ ਭੇਜ ਦੇਣਾ ਕਿ ਇਹ ਫਲਾਨੇ ਬੰਦੇ ਨੇ, ਮੇਰੇ ਅੱਬੇ ਦਾ ਨਾਮ ਲੈ ਦੇਣਾ ਕਿ ਫਲਾਨੇ ਬਾਦਸ਼ਾਹ ਨੇ ਇਹ ਬੱਕਰਾ ਸ਼ਹਜ਼ਾਦੀ ਵਾਸਤੇ ਤੋਹਫਾ ਭੇਜਿਆ। ਜਦੋਂ ਸੁਨਿਆਰੇ ਨੂੰ ਇਹ ਗੱਲ ਕਹੀ ਗਈ, ਸੁਨਿਆਰੇ ਨੇ ਸਾਰਾ ਕੰਮ ਕੀਤਾ, ਸ਼ਹਜ਼ਾਦਾ ਵਿੱਚ ਬਹਿ ਗਿਆ, ਤਾਕੀ ਬੰਦ ਕੀਤੀ। ਉਥੋਂ ਸੁਨਿਆਰੇ ਨੇ ਬੰਦਿਆਂ ਦੇ ਮੋਢਿਆਂ ਤੇ, ਉਦੋਂ ਮੋਢਿਆਂ ਤੇ ਚੱਕੇ ਜਾਂਦੇ ਹੁੰਦੇ ਸੀ ਜ਼ਿਆਦਾਤਰ, ਕੋਈ ਵੀ ਐਵੇਂ ਦਾ ਗਿਫਟ ਹੋਣਾ, ਤੋਹਫਾ ਹੋਣਾ ਬਾਦਸ਼ਾਹਾਂ ਦਾ, ਤੇ ਬੰਦੇ ਮੋਢਿਆਂ ਤੇ ਚੱਕ ਕੇ ਜਾਂਦੇ ਹੁੰਦੇ। ਮੋਢਿਆਂ ਤੇ ਚੱਕਿਆ ਗਿਆ ਤੇ ਉਹ ਬਾਦਸ਼ਾਹ ਦੇ ਕੋਲ ਪਹੁੰਚਿਆ
शहजादी दे अब्बे दे कोल। ਉਹਨੂੰ ਜਾ ਕੇ ਬੰਦਿਆਂ ਨੇ ਕਿਹਾ ਕਿ ਇਹ ਫਲਾਣੇ ਬਾਦਸ਼ਾਹ ਨੇ ਸ਼ਹਿਜ਼ਾਦੀ ਵਾਸਤੇ ਸੋਨੇ ਦਾ ਸ਼ੇਰ ਤੋਹਫਾ ਭੇਜਿਆ। ਬਾਦਸ਼ਾਹ ਬੜਾ ਖੁਸ਼ ਹੋਇਆ। ਉਹਨੇ ਕਿਹਾ ਕਿ ਚਲੋ ਮੇਰੀ ਬੇਟੀ ਵਾਸਤੇ ਆਇਆ ਤੇ ਮਿਹਰਬਾਨੀ ਆ। ਉੱਥੇ ਜਿਹੜੇ ਬੰਦੇ ਗਏ ਸੀਗੇ ਉਹਨਾਂ ਨੂੰ ਬਾਦਸ਼ਾਹ ਨੇ ਰੋਟੀ ਸ਼ੋਟੀ ਖਵਾਈ, ਟਹਿਲ ਸੇਵਾ ਕੀਤੀ ਕਰਕੇ ਤੇ ਉਹਨਾਂ ਨੂੰ ਇਜਾਜ਼ਤ ਦਿੱਤੀ। ਉਹ ਵਾਪਸ ਆ ਗਏ ਤੇ ਜਿਹੜਾ ਸ਼ੇਰ ਸੀ ਉਹ ਜਿਹੜੇ ਸੀਨੀਅਰ ਸਿਪਾਹੀ ਸੀ, ਸਿਕਿਉਰਿਟੀ ਗਾਰਡ ਸੀਗੇ ਉਸ ਵਕਤ ਦੇ, ਉਹਨਾਂ ਨੂੰ ਦੇ ਛੱਡਿਆ ਕਿ ਮੇਰੀ ਬੇਟੀ ਦੇ ਕੋਲ ਜਿਹੜਾ ਜ਼ੇਰੇ ਜ਼ਮੀਨ ਬਣਾਇਆ ਗਿਆ ਨਾ ਮਹੱਲ, ਮੇਰੀ ਬੇਟੀ ਉੱਥੇ ਆ ਸ਼ਹਿਜ਼ਾਦੀ, ਉਹਦੇ ਕੋਲ ਰੱਖ ਦਿੱਤਾ ਜਾਵੇ, ਉਹਨੂੰ ਪੇਸ਼ ਕੀਤਾ ਜਾਵੇ। ਜਦੋਂ ਸਿਪਾਹੀ ਸ਼ਹਿਜ਼ਾਦੀ ਦੇ ਕੋਲ ਸ਼ੇਰ ਲੈ ਕੇ ਗਏ, ਸ਼ਹਿਜ਼ਾਦੀ ਨੂੰ ਸ਼ੇਰ ਦਿੱਤਾ। ਸ਼ਹਿਜ਼ਾਦੀ ਨੂੰ ਬੜਾ ਪਸੰਦ ਆਇਆ। ਉਹਨੇ ਕਿਹਾ ਕਿ ਫਲਾਣੇ ਜਗ੍ਹਾ ਤੇ ਇਹਨੂੰ ਸਜਾ ਦਿਓ, ਰੱਖ ਦਿਓ। ਰੱਖ ਦਿੱਤਾ ਗਿਆ ਤੇ ਹੁਣ ਸ਼ਹਿਜ਼ਾਦੇ ਨੂੰ 2 ਦਿਨਾਂ ਬਾਅਦ 3 ਦਿਨਾਂ ਬਾਅਦ ਭੁੱਖ ਤੇ ਲੱਗਣੀ ਸੀ। ਸ਼ਹਿਜ਼ਾਦੀ ਦਾ ਖਾਣਾ ਆਏ, ਨੌਕਰਾਣੀਆਂ ਰੱਖ ਕੇ ਚਲੀਆਂ ਜਾਣ। ਜਦੋਂ ਨੌਕਰਾਣੀਆਂ ਰੱਖ ਕੇ ਚਲੀਆਂ ਜਾਣ ਨਾ ਤੇ ਜਿਹੜਾ ਸੀ ਸ਼ਹਿਜ਼ਾਦਾ, ਉਹ ਆਸਤਾ ਜੇ ਸ਼ੇਰ ਦੇ ਵਿੱਚੋਂ ਤਾਕੀ ਖੋਲੇ, ਬਾਹਰ ਨਿਕਲੇ, ਨਿਕਲ ਕੇ ਖਾਣਾ ਖਾ ਕੇ ਤੇ ਵਾਪਸੀ ਫਿਰ ਸ਼ੇਰ ਦੇ ਵਿੱਚ ਜਾ ਕੇ ਬਹਿ ਜਾਵੇ, ਪੈ ਜਾਵੇ, ਜੋ ਵੀ ਹੁੰਦਾ ਦਾਰੋ ਮਦਾਰ ਸੀ। 3-4 ਦਿਨ ਤੋਂ ਸ਼ਹਿਜ਼ਾਦੀ ਪਰੇਸ਼ਾਨ ਕਿ ਖਾਣਾ ਮੇਰਾ ਥੋੜਾ ਆਂਦਾ, ਜਾਂ ਤੇ ਅੱਧਾ ਨੌਕਰਾਣੀਆਂ ਰੱਖ ਲੈਂਦੀਆਂ ਤੇ ਜਾਂ ਕੋਈ ਚੱਕਰ ਜ਼ਰੂਰ। ਸ਼ਹਿਜ਼ਾਦੀ ਨੇ ਕਿਹਾ ਅੱਛਾ ਅੱਜ ਮੈਂ ਅਜ਼ਮਾਨੀ ਹੈ। ਸ਼ਹਿਜ਼ਾਦੀ ਨੇ ਜਦੋਂ ਖਾਣਾ ਆਇਆ, ਸ਼ਹਿਜ਼ਾਦੀ ਪਰਦੇ ਦੇ ਨਾ ਸਾਈਡ ਤੇ ਹੋ ਕੇ ਪਿੱਛੇ ਖੜੋ ਗਈ। ਸ਼ਹਿਜ਼ਾਦਾ ਆਪਣੇ ਟਾਈਮ ਦੇ ਉੱਤੇ ਖਾਣੇ ਦੇ ਸ਼ੇਰ ਦੇ ਬੱਕਰੇ ਦੇ ਵਿੱਚੋਂ ਨਿਕਲਿਆ। ਬੱਕਰੇ ਚੋਂ ਨਿਕਲ ਕੇ ਉਹਨੇ ਖਾਣਾ ਖਾਧਾ ਰੱਜ ਕੇ। ਜਦੋਂ ਵਾਪਸੀ ਬੱਕਰੇ ਦੇ ਵਿੱਚ ਬਹਿਣ ਲੱਗਾ, ਸੋਨੇ ਦਾ ਜਿਹੜਾ ਬੱਕਰਾ ਬਣਾਇਆ ਸੀ ਉਹਦੇ ਵਿੱਚ ਜਦੋਂ ਬਹਿਣ ਲੱਗਾ ਤੇ ਸ਼ਹਿਜ਼ਾਦੀ ਨੱਸ ਕੇ ਉਹਦੇ ਅੱਗੇ ਹੋ ਗਈ। ਉਹਨੂੰ ਪੁੱਛਿਆ, ਦੱਸਿਆ ਕਿ ਤੂੰ ਕੌਣ ਆ, ਤੂੰ ਕਿੱਥੋਂ ਆਇਆ ਤੇ ਕੀ ਤੇਰਾ ਹਿਸਾਬ ਕਿਤਾਬ। ਉਸ ਸ਼ਹਿਜ਼ਾਦੇ ਨੇ ਸਾਰਾ ਮਾਜਰਾ ਸੁਣਾਇਆ। ਉਹਨੇ ਕਿਹਾ ਕਿ ਮੇਰੇ 2 ਭਰਾਵਾਂ ਦੀ ਧੌਣ ਲੈ ਗਈ, ਤੈਨੂੰ ਲੱਭਦਿਆਂ ਲੱਭਦਿਆਂ ਤੇਰੇ ਅੱਬੇ ਦੀ ਇਹ ਸ਼ਰਤ ਆ, ਬਾਹਰ ਸ਼ਹਿਰ ਦੇ ਵਿੱਚ ਐਲਾਨ ਹੋਇਆ ਹੋਇਆ, ਤੈਨੂੰ ਲੁਕੋਇਆ ਹੋਇਆ। ਸ਼ਹਿਜ਼ਾਦੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀਗਾ, ਲੇਕਿਨ ਜਿਹੜੀ ਉਹਦੇ ਤੇ ਨੌਕਰਾਣੀ ਰੱਖੀ ਹੋਈ ਸੀ ਨਾ, ਉਹ ਬੜੀ ਚਲਾਕ ਤੇ ਹੁਸ਼ਿਆਰ ਸੀ, ਉਹ ਵੀ ਨਹੀਂ ਸੀ ਦੱਸਦੀ। ਸ਼ਹਿਜ਼ਾਦੀ ਹੋਈ ਪਰੇਸ਼ਾਨ। ਪਰੇਸ਼ਾਨ ਜਦੋਂ ਹੋਈ ਨਾ, ਖੈਰ ਉਹਨੇ ਕਿਹਾ ਕਿ ਠੀਕ ਆ, ਤੂੰ ਮੇਰੇ ਗੱਲ ਬੜੇ ਮੈਨੂੰ ਕੰਮ ਦੀ ਦੱਸੀ। ਸ਼ਹਿਜ਼ਾਦਾ ਉੱਥੇ ਰਹਿਣ ਬਹਿਣ ਲੱਗ ਪਿਆ। ਜਦੋਂ ਕਿਸੇ ਦੇ ਆਉਣ ਦਾ ਟਾਈਮ ਹੋਣਾ, ਸ਼ਹਿਜ਼ਾਦੇ ਨੇ ਬੱਕਰੇ ਦੇ ਵਿੱਚ ਵੜ ਜਾਣਾ ਤੇ ਜਦੋਂ ਨੌਕਰਾਣੀਆਂ ਨੇ ਜਾਂ ਉਹ ਰਖਵਾਲੀ ਵਾਲੀ ਔਰਤ ਨੇ ਆਉਣਾ, ਉਦੋਂ ਸ਼ਹਿਜ਼ਾਦੇ ਨੇ ਬੱਕਰੇ 'ਚ ਵੜ ਜਾਣਾ। ਜਦੋਂ ਸਾਰਿਆਂ ਨੇ ਚਲੇ ਜਾਣਾ ਤੇ ਸ਼ਹਿਜ਼ਾਦੇ ਨੇ ਤੇ ਸ਼ਹਿਜ਼ਾਦੀ ਨੇ ਇਕੱਠਿਆਂ ਹੋ ਕੇ ਗੱਲਾਂ ਬਾਤਾਂ ਕਰਨੀਆਂ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹਨਾਂ ਨੂੰ ਦੋ ਨੂੰ, ਸ਼ਹਿਜ਼ਾਦੀ ਨੂੰ ਤੇ ਸ਼ਹਿਜ਼ਾਦੇ ਨੂੰ, ਹੋ ਗਿਆ ਇਸ਼ਕ। ਜਦੋਂ ਇਸ਼ਕ ਹੋ ਗਿਆ, ਕੋਈ ਮਹੀਨਾ 2 ਲੰਘੇ ਇਸ ਤਰ੍ਹਾਂ ਗੱਲ ਕਰਦਿਆਂ ਕਰਦਿਆਂ ਜਿਹੜਾ ਸੀ, ਤੇ ਸ਼ਹਿਜ਼ਾਦੀ ਨੇ ਸੋਚਿਆ ਕਿ ਇਸ ਤਰ੍ਹਾਂ ਕਿੰਨੀ ਕੁ ਦੇਰ ਜੀਵਾਂਗੇ, ਇਹ ਜੀਣ ਦਾ ਮਜ਼ਾ ਨਹੀਂ ਹੈ। ਸ਼ਹਿਜ਼ਾਦੀ ਕਹਿੰਦੀ ਕਿ ਹੁਣ ਕੀ ਕਰੀਏ। ਸ਼ਹਿਜ਼ਾਦਾ ਕਹਿੰਦਾ ਕਿ ਮੈਂ ਪਹਿਲਾਂ ਬੱਕਰੇ ਦੇ ਵਿੱਚ, ਤੂੰ ਜਿਹੜਾ ਨਾ ਬੱਕਰੇ ਦੀ ਕੋਈ ਧੌਣ ਜਿਹੜੀ ਹੈ ਨਾ ਮਰੋੜ ਦੇ, ਤੋੜ ਦੇ, ਜਾਂ ਕੋਈ ਲੱਤ ਤਰੋੜ ਦੇ, ਕੋਈ ਐਵੇਂ ਦਾ ਸੀਨ ਕਰਕੇ ਬੱਕਰੇ ਦਾ ਇੱਕ ਅੰਗ ਟੁੱਟ ਜਾਏ। ਜਦੋਂ ਬੱਕਰੇ ਦਾ ਇੱਕ ਅੰਗ ਟੁੱਟ ਜਾਏਗਾ ਨਾ ਤੇ ਇਹ ਬੱਕਰਾ ਬਾਹਰ ਜਾਏਗਾ। ਰਸਤਾ ਮੈਂ ਲਿਆ ਵੇਖ, ਮੈਂ ਬਾਹਰ ਜਾਵਾਂਗਾ, ਫਿਰ ਤੇਰੇ ਅੱਬੇ ਕੋਲ ਆਵਾਂਗਾ। ਜਦੋਂ ਤੇਰੇ ਅੱਬੇ ਕੋਲ ਆਣ ਕੇ ਤੇਰੀ ਸ਼ਾਦੀ ਦੀ ਇਲਤਜਾ ਕਰਾਂਗਾ ਨਾ,
ਤੇ ਉਦੋਂ ਤੇਰਾ ਅੱਬਾ ਫਿਰ ਮੈਨੂੰ ਇਹ ਗੱਲ ਕਹੇਗਾ ਕਿ ਸਾਡਾ ਇਹ ਕਾਨੂੰਨ, ਸਾਡਾ ਇਹ ਲਾ ਰੱਖਿਆ ਹੋਇਆ, ਸਾਡੀ ਇਹ ਸ਼ਰਤ ਰੱਖੀ ਹੋਈ ਆ, ਤੇ ਮੈਂ ਫਿਰ ਤੈਨੂੰ ਲੱਭਾਂਗਾ। ਖੈਰ ਉਹ ਬੱਕਰੇ ਦਾ ਇੱਕ ਲੱਤ ਤੋੜੀ ਸ਼ਹਿਜ਼ਾਦੀ ਨੇ, ਉਹਦੇ ਅੱਬੇ ਨੂੰ ਪੈਗਾਮ ਭੇਜਿਆ ਕਿ ਬੱਕਰੇ ਦੀ ਲੱਤ ਟੁੱਟ ਗਈ ਆ ਤੇ ਇਹਨੂੰ ਮੁਰੰਮਤ ਕਰਵਾਇਆ ਜਾਏ। ਉਹ ਜਿਹੜਾ ਸੀ ਬੱਕਰਾ ਚੱਕਿਆ, ਸਿਪਾਹੀਆਂ ਨੇ, ਨੌਕਰਾਂ ਨੇ, ਉਹ ਜਿਹੜੇ ਸੁਨਿਆਰੇ ਕੋਲ ਬਣਿਆ ਸੀ ਨਾ ਉਹਦੇ ਕੋਲ ਵਾਪਸ ਗਿਆ। ਉੱਥੇ ਸ਼ਹਿਜ਼ਾਦਾ ਬਾਹਰ ਨਿਕਲਿਆ, ਬਾਹਰ ਨਿਕਲ ਕੇ ਤੇ ਉਹਨੇ ਸੁਨਿਆਰੇ ਨਾਲ ਗੱਲਬਾਤ ਸਾਰੀ ਪਹਿਲੇ ਕੀਤੀ ਹੋਈ ਸੀ। ਸੁਨਿਆਰੇ ਨੂੰ ਉਹਦਾ ਪਤਾ ਸੀਗਾ ਕਿ ਇਸ ਫਲਾਣੇ ਕੇਸ ਦੇ ਵਿੱਚ ਗਿਆ ਹੈ। ਫਿਰ ਸੋਨਾ ਜੋ ਵੀ ਬੱਕਰਾ ਟੁੱਟਾ ਫੁੱਟਾ ਸੀ ਉਹ ਉੱਥੇ ਸਾਰਾ ਹੀ ਉਹਨੇ ਸੁਨਿਆਰੇ ਨੂੰ ਦੇਤਾ, ਸ਼ਹਿਜ਼ਾਦੇ ਨੇ ਦੇ ਕੇ ਤੇ ਆਪ ਤੁਰ ਪਿਆ ਹੁਣ ਬਾਦਸ਼ਾਹ ਨੇ, ਸ਼ਹਿਜ਼ਾਦੀ ਦੇ ਅੱਬੇ ਆ। ਜਦੋਂ ਸ਼ਹਿਜ਼ਾਦੀ ਦੇ ਅੱਬੇ ਵੱਲ ਗਿਆ ਨਾ, ਪਹੁੰਚਿਆ, ਪਹੁੰਚ ਕੇ ਜਾ ਕੇ ਉਹਨੇ ਸਾਰਾ ਲਾ ਦੱਸਿਆ ਕਿ ਮੈਂ ਤੁਹਾਡੀ ਬੱਚੀ ਨਾਲ ਸ਼ਾਦੀ ਕਰਨਾ ਚਾਹੁੰਦਾ। ਤੇ ਬਾਦਸ਼ਾਹ ਨੇ ਤੇ ਉਹ ਜਿਹੜੀ ਨੌਕਰਾਣੀ ਰੱਖੀ ਹੋਈ ਸੀ, ਸ਼ਹਿਜ਼ਾਦੀ ਦੀ ਦੇਖਭਾਲ ਕਰਦੀ ਸੀ, ਸੇਵਾ ਕਰਦੀ ਸੀ, ਉਹ ਦੋਵਾਂ ਨੇ ਕਿਹਾ ਜੀ ਕਿ ਸਾਡੀ ਇਹ ਸ਼ਰਤ ਆ ਕਿ 3 ਦਿਨਾਂ ਦੇ ਵਿੱਚ ਜੇ ਸ਼ਹਿਜ਼ਾਦੀ ਨੂੰ ਲੱਭ ਲਿਆਏਗਾ ਤੇ ਅਸੀਂ ਤੇਰੀ ਸ਼ਾਦੀ ਕਰ ਦਿਆਂਗੇ। ਜੇ ਅਗਰ ਨਾ ਲੱਭਿਆ ਤੇ ਆ ਮਨਾਰ ਜਿਹੜਾ ਸਿਰਾਂ ਦਾ ਬਣਿਆ ਖੜਾ, ਤੇਰਾ ਸਿਰ ਲਾ ਕੇ ਤੇ ਮਨਾਰ ਤੋਂ ਸਭ ਤੋਂ ਉੱਤੇ ਤੇਰਾ ਸਿਰ ਹੋਏ। ਸ਼ਹਿਜ਼ਾਦੇ ਨੇ ਗੱਲ ਮਨਜ਼ੂਰ ਕਰ ਲਈ। ਗੱਲ ਮਨਜ਼ੂਰ ਕਰਕੇ ਤੇ ਸ਼ਹਿਜ਼ਾਦਾ ਜਿਹੜਾ ਮਹੱਲ ਜ਼ਮੀਨ ਦੇ ਉੱਤੇ ਸੀ ਨਾ, ਉਹਨੇ ਲੱਭਣਾ ਸ਼ੁਰੂ ਕਰ ਛੱਡਿਆ ਉਸ ਮਹਿਲ ਦੇ ਵਿੱਚ। ਜਦੋਂ ਉਸ ਮਹੱਲ ਦੇ ਵਿੱਚ ਉਹਨੇ ਲੱਭਣਾ ਸ਼ੁਰੂ ਕੀਤਾ ਨਾ ਸ਼ਹਿਜ਼ਾਦੀ ਨੂੰ, ਤੇ 2 ਦਿਨ ਗੁਜ਼ਰ ਗਏ। 2 ਦਿਨਾਂ ਦੇ ਵਿੱਚ ਸ਼ਹਿਜ਼ਾਦੀ ਨਾ ਲੱਭੀ ਮਹੱਲ ਦੇ ਵਿੱਚ, ਹੁੰਦੀ ਤਾਂ ਲੱਭਣੀ ਸੀ। ਪਰ 2 ਦਿਨਾਂ ਤੋਂ ਬਾਅਦ ਉਹ ਗਿਆ ਬਾਦਸ਼ਾਹ ਦੇ ਕੋਲ। ਉਹਨੇ ਕਿਹਾ ਜੀ ਕਿ ਮੈਨੂੰ ਅੱਗੇ ਇਜਾਜ਼ਤ ਆ ਲੱਭਣ ਦੀ, 2 ਦਿਨ ਹੋ ਗਏ ਆ, ਸ਼ਹਿਜ਼ਾਦੀ ਮਹੱਲ ਦੇ ਵਿੱਚੋਂ ਨਹੀਂ ਲੱਭੀ। ਬਾਦਸ਼ਾਹ ਨੇ ਕਿਹਾ ਜੀ ਕਿ ਤੂੰ ਜਿੱਥੋਂ ਮਰਜ਼ੀ ਲੱਭ ਲਿਆ, ਬਾਹਰੋਂ ਲੱਭ ਲਿਆ, ਅੰਦਰੋਂ ਲੱਭ ਲਿਆ, ਜਿੱਥੋਂ ਮਰਜ਼ੀ ਲੱਭ ਲਿਆ, ਮੈਂ ਜਿਹੜਾ ਨਾ ਤੂੰ ਲੱਭ ਲਿਆਏਗਾ 3 ਦਿਨਾਂ ਦੇ ਵਿੱਚ ਤੇ ਮੈਂ ਤੇਰੀ ਸ਼ਾਦੀ ਆਪਣੀ ਧੀ ਨਾਲ ਕਰ। ਉੱਥੋਂ ਸ਼ਹਿਜ਼ਾਦਾ ਬਾਹਰ ਨਿਕਲਿਆ। ਬਾਹਰ ਨਿਕਲ ਕੇ ਬਾਦਸ਼ਾਹੀਆਂ ਦੇ ਤੁਹਾਨੂੰ ਪਤਾ ਬਾਗ ਵੀ ਹੁੰਦੇ ਆ, ਉਹ ਬਾਗ ਦੇ ਵਿੱਚ ਫਿਰਦਾ ਟੁਰਦਾ ਜਦੋਂ ਪਹੁੰਚਿਆ ਨਾ, ਉਹ ਤਲਾਅ ਤੇ ਪਹੁੰਚਿਆ, ਪਾਣੀ ਵਾਲੇ ਤਲਾਅ ਤੇ। ਜਦੋਂ ਪਾਣੀ ਵਾਲੇ ਤਲਾਅ ਤੇ ਪਹੁੰਚਿਆ, ਉਹਨੇ ਬਾਦਸ਼ਾਹ ਨੂੰ ਕਿਹਾ ਕਿ ਇਹ ਤਲਾਅ ਖਾਲੀ ਕਰਾਇਆ ਜਾਏ। ਬਾਦਸ਼ਾਹ ਜ਼ਬਾਨ ਦੇ ਬੈਠਾ ਸੀਗਾ ਕਿ ਜਿੱਥੋਂ ਮਰਜ਼ੀ ਲੱਭ ਲਿਆਓ। ਬਾਦਸ਼ਾਹ ਨੇ ਆਪਣਾ ਕੌਲ ਯਾਦ ਰੱਖਿਆ, ਉਹਨੇ ਨੌਕਰ ਲਾਏ, ਉਹਨੇ ਕਿਹਾ ਜੀ ਤਲਾਅ ਖਾਲੀ ਕਰ ਦੇ, ਪਾਣੀ ਸਾਰਾ ਬਾਹਰ ਕੱਢ। ਜਦੋਂ ਤਲਾਅ ਖਾਲੀ ਹੋ ਗਿਆ ਤੇ ਤਲਾਅ ਦੇ ਵਿੱਚ ਜਿਹੜਾ ਉਹਨਾਂ ਨੇ ਦਰਵਾਜ਼ਾ ਰੱਖਿਆ ਸੀ ਨਾ, ਉਹ ਦਰਵਾਜ਼ਾ ਨੰਗਾ ਹੋ ਗਿਆ। ਜਦੋਂ ਨੰਗਾ ਹੋਇਆ ਤੇ ਸ਼ਹਿਜ਼ਾਦੇ ਨੇ ਕਿਹਾ ਕਿ ਇਹਦਾ ਤਾਲਾ ਖੋਲੋ। ਉਹ ਤਾਲੇ ਦੀ ਚਾਬੀ ਸੀ ਉਸ ਔਰਤ ਦੇ ਕੋਲ ਜਿਹੜੀ ਨੌਕਰਾਣੀ ਸੀ, ਸ਼ਹਿਜ਼ਾਦੀ ਦੀ ਦੇਖਭਾਲ ਕਰਦੀ ਸੀ। ਉਹਨੇ ਕਿਹਾ ਕਿ ਮੈਂ ਤਾਲਾ ਇੱਕ ਸ਼ਰਤ ਤੇ ਖੋਲਾਂਗੀ, ਮੈਂ ਇੱਕ ਦਫਾ ਅੰਦਰ ਜਾਵਾਂਗੀ, ਵਾਪਸੀ ਆਵਾਂਗੀ ਤੇ ਤਾਲਾ ਖੋਲਾਂਗੀ, ਤੇ ਫਿਰ ਤੂੰ ਮੇਰੇ ਨਾਲ ਅੰਦਰ ਜਾਣਾ ਤੇ ਸ਼ਹਿਜ਼ਾਦੀ ਫਿਰ ਤੂੰ ਲੱਭਣੀ। ਖੈਰ ਉਹ ਬੁੜੀ ਅੰਦਰ ਗਈ। ਅੰਦਰ ਜਾ ਕੇ ਸ਼ਹਿਜ਼ਾਦੀ ਦੀਆਂ ਜਿਹੜੀਆਂ ਨੌਕਰਾਣੀਆਂ ਦਾ ਲਿਬਾਸ ਪਾਇਆ ਸੀ ਨਾ, ਸ਼ਹਿਜ਼ਾਦੀ ਨੂੰ ਵੀ ਉਹ ਲਿਬਾਸ ਪਵਾਤਾ ਨੌਕਰਾਣੀਆਂ ਵਾਲਾ। ਨੌਕਰਾਣੀਆਂ ਵਾਲਾ ਜਦੋਂ ਲਿਬਾਸ ਪਵਾ ਕੇ ਸਾਰੀਆਂ ਦਾ ਮੇਕਅਪ ਇੱਕੋ ਜਿਹਾ ਕਰਾ ਕੇ ਨਾ, ਔਰਤ ਚਲਾਕ ਵਾਪਸ ਆਈ। ਆਣ ਕੇ ਉਹਨੇ ਗੇਟ ਦਾ ਤਾਲਾ ਖੋਲਿਆ। ਤਾਲਾ ਖੋਲ ਕੇ ਤੇ ਜਦੋਂ ਉਹਨੇ ਸ਼ਹਿਜ਼ਾਦੇ ਨੂੰ ਕਿਹਾ ਕਿ ਆ ਜਾ, ਸ਼ਹਿਜ਼ਾਦਾ ਜਦੋਂ ਮਹੱਲ ਦੇ ਅੰਦਰ ਜ਼ੇਰੇ ਜ਼ਮੀਨ ਤਹਿ ਦੇ ਵਿੱਚ ਗਿਆ ਤੇ ਜਾ ਕੇ ਦੇਖਦਾ ਕੀ ਹੈ ਕਿ 10 ਲੜਕੀਆਂ ਖੜੀਆਂ, ਉਹਨਾਂ 10 ਦਾ ਮੇਕਅਪ ਵੀ ਇੱਕੋ ਜਿਹਾ, ਲਿਬਾਸ ਵੀ ਇੱਕੋ ਜਿਹਾ, ਕੱਦ ਵੀ ਇੱਕੋ ਜਿਹਾ ਤੇ ਸ਼ਕਲਾਂ ਵੀ ਮਿਲਦੀਆਂ।
शहजादा बड़ा परेशान होया, उन्हें कहा भी यार शहजादी इत्थे ही है, लेकिन उन्हें क्या कर इस औरत ने फसा छड़िया। जदों शहजादा जो अकलमंद भी होंगे आ, बंदे आपकी अकल तो निकल जाते आ फसे हुए। शहजादे की जेब दे विच ठीक पे सी कुछ पैसे या कुछ सोने के सिक्के। शहजादे के दिमाग च अकल आई, गल आई, उन्हें जेब च हथ पाया, हथ पा के उन्हें जेड़े सिक्के सी वो थले जमीन ते सिट दिते। जदों थले जमीन ते सिटते ना, ते नकरानियां जेड़ियां सी तुहानूं पता कि हुंदियां माड़े मोटे घरां दियां, गरीब घरानियां दियां, एडियां साहबे हसीयत नहीं होंदी। वो नकरानियां सारियां ही सिक्के चुगन लग पईयां। जदों सिक्के चुगन लग पईयां ते शहजादी, फिर आखिर शहजादी सी, बादशाह दी धी सी, वो खड़ी रही, उन्हें सिक्के ना चुगे। जदों उन्हें सिक्के ना चुगे ना, ते शहजादे ने फड़िया उनका हथ, ते उन्हें वो चलाक औरत नूं कहा कि आ शहजादी है, हुण मैनूं इहदे वालिद कोल लिजाया जाए। जदों उहदे वालिद कोल शहजादी दे कोल ले गया, शहजादी नूं फड़ के ते शहजादी दे नकरानियां वाला लिबास पाया होया। बादशाह आपदे कौल करार दे उत्ते मौलवी सद्या, उत्थे निकाह कीता, शादी कीती पूरे धूम धाम नाल। शहजादा शहजादी नूं लैके अपने शहर गया, अपने महल दे विच अपने अब्बे बादशाह दे कोल। उत्थे भी उन्हां दी शादी वलीमा होया, फंक्शन जो भी उस दौर दा है सी, बादशाह करदे हुंदे सी। जदों वापसी शहजादा ते शहजादी शहजादी दे वालिद दे कोल आए ना, अब्बे दे कोल, उत्थे बह के गल्लां होण लग पईयां ते शहजादी ने कहा कि अब्बा तू बड़े घटिया काम कीते हैं। ਇਹ फलानी औरत ਜਿਹੜੀ मेरे ते इन्नी सख्त पाबंद कीती सी, ਇਹਨੂੰ ਤੁਸੀਂ ਕਹਿ ਕੇ ਤੇ ਮੈਨੂੰ ਨਕਰਾਣੀਆਂ ਵਾਲਾ ਲਿਬਾਸ ਪਵਾ ਛੱਡਿਆ। लेकिन ਇਹ आर्डर नहीं सी दिता, ਇਹ हुक्म नहीं सी दिता बादशाह ने, ਇਹ ਗੱਲ नहीं सी कही। बादशाह ने उत्थे फिर आर्डर दिता, ऐलान किया कि फलानी ਜਿਹੜੀ मेरी बंदी है, मेरी नौकरानी है ना, उनकी भी धौण ला के ते ਜਿਹੜਾ मनारा बनया खड़ा, इनकी सब तो उत्ते धौण रखी जाए, ताकि जेड़ा बंदा किसी की मौत दे विच या कि किसी नूं मारन दे विच खुश हुंदा, उनका अंजाम भी यही होवे। सियाणे सच गल्लां कहंदे आ, मारन गया सू आपे ही मर गया। हमेशा किसी अगे खूह खट्टण तो पहले ये ध्यान च रखिया जो कि वह खूह तुसीं चैक भी करना है, चैक करन लगे तुसीं आप भी खूह दे विच डिग सकदे। तुहाडा अपना चैनल पंजाबी सुनो, इहनूं सबसक्राइब कर लो। वीडियो अच्छी लगे, जे तुहाडे दिल नूं लगे चंगी, ते चैनल नूं सबसक्राइब भी करिया जो, ते वीडियो नूं लाइक भी करिया।